जी डॉक्टर साहब साढ़े को अगला फेसबुक मैसेज आया है प्रताप सिंह जी का। ये लिखते हैं सत श्री अकाल डॉक्टर साहब जी। सत श्री अकाल। मेरे हिसाब नाल बादल दा हॉस्पिटल विच भर्ती होना एक ढोंग है। उस नूं समागम विच चंडीगढ़ सद्दा नहीं दिता गया ते अपनी बेइज्जती कराउण दी थां उसने बीमारी दा बहाना बना के हॉस्पिटल च भर्ती होना ठीक समझिया। कि इस गल दी कोई संभावना है ਅਤੇ ਤੁਹਾਡੀ सेवा ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। कीप इट अप। ਵੀਰ ਪ੍ਰਤਾਪ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਸਾਡੇ ਸਰੋਤੇ ਵੀ ਔਰ ਦਰਸ਼ਕ ਵੀ ਬਹੁਤ ਸਿਆਣੇ ਨੇ। ਅਸੀਂ ਜਦੋਂ ਉਹਦਾ ਜ਼ਿਕਰ ਕੀਤਾ ਸੀ ਕਿ ਵੀ ਉਹ ਪੀਜੀਆਈ ਪਹੁੰਚ ਗਿਆ ਤੇ ਮੈਂ ਕਿਹਾ ਇਹ ਲੂੰਬੜ ਸੀ ਜੀ। ਹੁਣ ਲੂੰਬੜ ਕੀ ਹੁੰਦਾ? ਲੂੰਬੜ ਨਾਲ ਹਮੇਸ਼ਾ ਪੰਜਾਬੀ ਜਦੋਂ ਲੂੰਬੜ ਸ਼ਬਦ ਇਸਤੇਮਾਲ ਹੁੰਦਾ ਤਾਂ ਕਹਿੰਦੇ ਲੂੰਬੜ ਚਾਲਾਂ ਨਹੀਂ ਚੱਲਣੀਆਂ। ਸੋ ਲੂੰਬੜ ਜਿਹੜਾ ਉਹ ਮਸ਼ਹੂਰ ਹੀ ਹੈ, ਲੂੰਬੜੀ ਤਾਂ ਹੈ ਹੀ ਹੈ ਚਾਲਾਂ ਲਈ, ਲੂੰਬੜ ਉਹਦਾ ਵੀ ਪਿਓ ਹੁੰਦਾ ਜੀ। ਸੋ ਇਹ ਲੂੰਬੜ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਾਰਾ ਹੀ ਡਰਾਮਾ ਸੀ ਇਹਦੇ ਪਿੱਛੇ ਇਕੱਲਾ ਇਹੀ ਨਹੀਂ ਹੈ ਕਿ ਵੀ ਉਹਨੂੰ ਇਹ ਲੱਗਾ ਕਿ ਜੀ ਪ੍ਰੋਪਰ ਉਹਨੂੰ ਉੱਥੇ ਆਨਰ ਨਹੀਂ, ਉਹਦੇ ਕਰਕੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਬਚ ਗਏ। ਕਿਉਂਕਿ ਜੇ ਹੁਣ ਅਸੀਂ ਇਸ ਗੱਲ ਲਈ ਸਲੈਮ ਕੀਤਾ ਔਰ ਸਿੱਖ ਜਥੇਬੰਦੀਆਂ 'ਚ ਵੀ ਚਰਚਾ ਹੋਈ ਹੈ ਕਿ ਭਾਈ ਪੰਜਾਬ ਸਰਕਾਰ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਫਰਾਂਸ ਦਾ ਪ੍ਰੈਜ਼ੀਡੈਂਟ ਚੰਡੀਗੜ੍ਹ ਆਇਆ ਹੈ, ਤੁਸੀਂ ਫਰਾਂਸ ਦੇ ਵਿੱਚ ਪੱਗ ਦਾ ਮੁੱਦਾ ਜਿਹੜਾ ਉਹਨੂੰ ਕਿਉਂ ਨਹੀਂ ਚੁੱਕਿਆ? ਤੇ ਉਹ ਹੁਣ ਜੇ ਚੁੱਕਦਾ ਤੇ ਫਿਰ ਇਹ ਹੁੰਦਾ ਕਿ ਜੀ ਜਿਹੜੇ ਉਹਦੇ ਮਾਸਟਰ ਨੇ ਜਿਨ੍ਹਾਂ ਨੇ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਉੱਥੇ ਪਰੇਡ ਤੇ, ਕਿਉਂਕਿ ਕੱਲ ਦੇ ਜਾਂ ਪਰਸੋਂ ਦੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਵੀ ਝਾਂਕੀ ਕੋਈ ਨਹੀਂ ਸੀ ਪਰ ਸਿੱਖ ਰੈਜੀਮੈਂਟ ਸੀ ਕਿ ਨਹੀਂ ਇਹਦੇ ਬਾਰੇ ਮੈਂ ਸ਼ੋਰ ਨਹੀਂ ਹੈ। ਪਰ ਕੁਦਰਤੀ ਮੈਂ ਇੱਕ ਸਟੇਟਮੈਂਟ ਜਿਹੜੀ ਕਿ ਸ਼੍ਰੋਮਣੀ ਕਮੇਟੀ ਨੇ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਬੜਾ ਅੱਖਾਂ ਦਿਖਾਈਆਂ ਕਿ ਜੀ ਔਰ ਇਹ ਖਬਰ ਹੀ ਹੈ SGPC resents centers move to leave out Sikh regiment ਕਿ ਸੈਂਟਰ ਨੇ ਜਿਹੜਾ SGPC ਨੇ ਕਿਹਾ ਸੈਂਟਰ ਦੀ ਨਖੇਦੀ ਕੀਤੀ ਹੈ ਕਿ ਉਹ ਟ੍ਰਿਬਿਊਨ ਦੀ ਖਬਰ ਹੈ ਕਿ ਵੀ ਤੁਸੀਂ ਸਾਡੀ ਜਿਹੜੀ ਹੈ ਸਿੱਖ ਰੈਜੀਮੈਂਟ ਰਿਪਬਲਿਕ ਡੇ ਦੇ ਮੌਕੇ ਦੇ ਉੱਤੇ ਉਹਨੂੰ ਨਹੀਂ ਇਨਵਾਈਟ ਕੀਤਾ। ਫ੍ਰੈਂਚ ਪ੍ਰੈਜ਼ੀਡੈਂਟ ਫ੍ਰੈਂਕੋਇਸ ਹਾਲੈਂਡੇ ਜਦੋਂ ਚੀਫ ਗੈਸਟ ਆਇਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਬੜੀ ਖਾਸ ਪਲ ਸੀ ਜਦੋਂ ਕਿ ਭਾਰਤ ਸਰਕਾਰ ਨੂੰ ਉਹਨਾਂ ਨੂੰ ਦਿਖਾਉਣਾ ਚਾਹੀਦਾ ਸੀ ਕਿ ਦੇਖੋ ਸਿੱਖ ਕਿੰਨੇ ਡੈਕੋਰੇਟਿਡ ਸ਼ੋਲਜਰ ਨੇ ਔਰ ਇਹ ਮੱਕੜ ਦੇ ਨਾਂ ਦੀ ਸਟੇਟਮੈਂਟ ਹੈ। ਉਹਨੇ ਕਿਹਾ ਜੀ ਮੈਂ ਤਾਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਵੀ ਲਿਖਿਆ ਸੀ ਕਿ ਸਾਨੂੰ ਮਿਲਣ ਨੂੰ ਟਾਈਮ ਦਿਓ, ਪਰ ਇਹ ਝੂਠ ਬੋਲ ਰਿਹਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਉਹ ਕੋਟ ਅਨਕੋਟ ਸਟੇਟਮੈਂਟ ਹੈ। It was unfortunate that the government didn't spare a thought to include the Sikh regiment in the parade when the French president was presiding over the function. It would have been the best occasion to let him know about the glorious past of the Sikh community. और थले ही है कि भी it is a pity कि जी ये बड़े तरस वाली गल है जां शर्म दी गल भी कह सकते हैं that although Sikhs account for 30% of the strength in the Air Force, Navy and Army, the Sikh contingent was left out on such an important occasion, the SGPC chief said. ਇਹ ਪਤਾ ਨਹੀਂ ਨੂੰ ਕਿਹਨੇ ਕਹਿ ਦਿੱਤਾ ਵੀ 30% ਸਿੱਖ ਫੌਜ ਜਾਂ ਨੇਵੀ ਜਾਂ ਦੂਜੇ 'ਚ ਨੇ। ਮੈਨੂੰ ਨਹੀਂ ਲੱਗਦਾ ਹੁਣ ਕੁੱਲ ਮਿਲਾ ਕੇ ਫੌਜ 'ਚ 6-7% ਤੋਂ ਜ਼ਿਆਦਾ ਨਹੀਂ ਹੋਣੇ ਔਰ ਦੂਸਰੇ ਪਾਸੇ 2-2, 3-3, 30% ਬਣਾ ਦੇ। 30% ਸਿੱਖ ਨੇ। ਪਰ ਮਤਲਬ ਹੁਣ ਇਹ ਜਦੋਂ ਇਹਨਾਂ ਦੀ ਵੀਰ ਪ੍ਰਤਾਪ ਸਿੰਘ ਹੋਰਾਂ ਦੀ ਅਸੀਂ ਗੱਲ ਦੇਖਦੇ ਹਾਂ ਤੇ ਮੱਕੜ ਦਾ ਹੁਣ ਸਟੇਟਮੈਂਟ ਦੇਣਾ ਜਦੋਂ ਕਹਿੰਦੇ ਵੀ ਸੱਪ ਲੰਘ ਗਿਆ ਤੇ ਕੀ ਕਹਿੰਦੇ ਨੇ ਲੀਕ ਪੱਟਣੀ ਸੱਪ ਦੇ ਮਗਰੋਂ। ਔਰ ਇਹ ਜਿਹੜਾ ਢੋਂਗੀ ਫਰਾਡ ਲੂੰਬੜ, ਸੋ ਇਹਨੂੰ ਸਭ ਪਤਾ ਸੀ ਕਿ ਵੀ ਉੱਥੇ ਸਿੱਖ ਰੈਜੀਮੈਂਟ ਨਹੀਂ ਹੋਣੀ, ਪੰਜਾਬ ਦਾ ਫਲੋਟ ਵੀ ਨਹੀਂ ਹੈ। ਚੰਡੀਗੜ੍ਹ 'ਚ ਉਹਨਾਂ ਨੇ ਕਿਹਾ ਹੋਣਾ ਜੀ ਕੋਈ ਅਸੀਂ ਇਨਕਨਵੀਨੀਅੰਟ ਗੱਲ ਨਹੀਂ ਕਰਨੀ, ਅਸੀਂ ਤਾਂ 6 ਰਿਐਕਟਰ ਲੈਣੇ ਨੇ ਫਰਾਂਸ ਤੋਂ, ਅਸੀਂ ਤਾਂ ਫਰਾਂਸ ਦੇ ਸਿਪਾਹੀ ਸੱਦੇ ਹੋਏ ਨੇ। ਹੁਣ ਸਿੱਖਾਂ ਦੀ ਕੀ ਲੋੜ ਹੈ ਉੱਥੇ ਸਿੱਖ ਰੈਜੀਮੈਂਟ ਦੀ? ਉਹ ਫ੍ਰੈਂਚ ਜੋ ਟਰੂਪ ਦੇ ਰਹੇ ਨੇ ਦਿੱਲੀ ਦੇ ਉਸ ਥਾਂ ਦੇ ਉੱਤੇ ਖਲੋ ਕੇ ਸਲੂਟ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੀ ਹੈ ਬਿਲਕੁਲ। ਔਰ ਇਹਦੇ ਥੱਲੇ ਇੱਕ ਪਾਰਟ ਇਹ ਕਵਰ ਹੋ ਗਿਆ, ਦੂਸਰਾ ਆਪਣੇ ਵੱਲੋਂ ਰੋਸਾ ਵੀ ਦਿਖਾ ਰਿਹਾ ਹੋਣਾ ਕਿ ਜੀ ਤੁਸੀਂ ਇਹ ਦੀਨਾਨਗਰ ਔਰ ਪਠਾਨਕੋਟ ਦੇ ਮਾਮਲੇ 'ਚ ਹੁਣ ਇਹ ਲੱਗੇ ਹੋ ਫੜਨ ਮੇਰੇ ਮੁੰਡੇ ਦੇ ਸਾਲੇ ਨੂੰ, ਨਹੀਂ ਬਿਕਰਮ ਮਜੀਠੀਆ ਸੁੱਚੇ ਲੰਗਾਹ ਦਾ ਨਾਂ ਆ ਗਿਆ, ਉੱਥੋਂ ਹੀ ਨਾਲ ਉਹਨੂੰ ਵੀ ਕਲੀਨ ਚਿੱਟ ਦੇ ਦਿੱਤੀ SP ਨੂੰ ਔਰ ਇਹ ਸਾਰੀ ਕਹਾਣੀ ਖਤਮ ਹੋਣ ਲੱਗਦਾ ਹੈ। ਉਸ ਦੀ ਤੁਸੀਂ ਕੋਈ ਜ਼ਿਕਰ ਨਹੀਂ ਦੇਖ ਰਹੇ ਕਿ ਉਹ ਜਿਹੜਾ ਪਠਾਨਕੋਟ ਦੇ ਥੱਲੇ ਕੀ ਹੋਇਆ, ਕੌਣ ਬਿਹਾਈਂਡ ਸੀ, ਕੀ ਸੀ। ਸਭ ਖਬਰਾਂ ਗਾਇਬ ਪਾਕਿਸਤਾਨ ਦੇ ਖਾਤੇ 'ਚ ਬਣਾਈ ਜੋ ਕਿ ਪਾਕਿਸਤਾਨ ਨੇ ਆਹ ਕੀਤਾ ਉਹ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹੁਣ ਉੱਥੋਂ ਚੰਗਾ ਭਲਾ ਨਵਾਂ ਰੋਇਆ ਹੋ ਕੇ ਨਿਕਲੇਗਾ ਬੁੱਢਾ ਕਿ ਵੀ ਲੂੰਬੜ ਰੈਸਟ ਨਹੀਂ ਪਤਾ ਨਹੀਂ ਉੱਥੇ ਬੈਠਾ ਵੀ ਕੀ ਕਰਦਾ ਹੋਣਾ ਉਹ। ਸੋ ਯਖਨੀ ਖਾ ਕੇ ਆਇਆ, ਯਖਨੀ ਖਾਧੀ ਜਾਂਦੀ ਪੀਤੀ ਜਾਂਦੀ। ਚਲੋ ਫਿਰ ਇਹਨਾਂ ਦਾ ਸ਼ੁਕਰੀਆ।
ਜੀ ਡਾਕਟਰ ਸਾਹਿਬ, ਸਾਡੇ ਕੋਲ ਇੱਕ ਨਜ਼ਮ ਆਈ ਹੈ ਡਾਕਟਰ ਸਾਹਿਬ, ਆਪਣੇ ਬ੍ਰੇਕ ਲੈ ਲਈਏ। ਹਾਂ ਬ੍ਰੇਕ ਲੈ ਲਵਾਂਗੇ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਤ